ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੀ ਸੰਗਤ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਪਿਤਾ ਜੀ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਤਰਸ ਕਰਕੇ ਸਾਨੂੰ ਸਾਰਿਆਂ ਨੂੰ ਫਿਰ ਅੱਜ ਆਪਣੀ ਗੋਦ ਦੇ ਵਿੱਚ ਬਿਠਾਇਆ। ਮੇਰੀ ਬੇਨਤੀ ਬੜੀ ਨਿਮਰਤਾ ਨਾਲ ਬੜੇ ਅਦਬ ਦੇ ਨਾਲ ਸਿਰ ਝੁਕਾ ਕੇ ਕਹਿ ਦਿਓ ਧੰਨ ਗੁਰੂ ਰਾਮਦਾਸ ਜੀ ਤੁਹਾਡਾ ਸ਼ੁਕਰ ਹੈ। ਬਾਬਾ ਦੀਪ ਸਿੰਘ ਜੀ ਤੁਹਾਡਾ ਸ਼ੁਕਰ ਹੈ। ਅੱਜ ਦੀ ਪਰਿਵਾਰਕ ਮੀਟਿੰਗ ਦੀ ਮੈਂ ਪ੍ਰਾਰੰਭਤਾ ਕਰਾਂ। ਬਾ ਅਦਬ ਬੇਨਤੀ ਕਰਦਾ ਜਿਨ੍ਹਾਂ ਨੇ ਅਜੇ ਤੱਕ ਇਹ YouTube ਦਾ Facebook ਦਾ ਲਿੰਕ ਸ਼ੇਅਰ ਨਹੀਂ ਨਾ ਕੀਤਾ, ਹਰ ਸੋਸ਼ਲ ਮੀਡੀਆ ਸਾਈਟ ਦੇ ਉੱਤੇ ਇਹ ਲਿੰਕ ਸ਼ੇਅਰ ਕਰੋ, ਜੋੜਨ ਦੇ ਉਪਰਾਲੇ ਕਰੋ, ਵੱਧ ਤੋਂ ਵੱਧ ਇਹ ਲਿੰਕ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਜੁੜ ਸਕਣ। ਔਰ ਜਿਨ੍ਹਾਂ ਨੇ ਸਾਡਾ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ ਉਹਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਦੋਸਤਾਂ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਮੈਸੇਜ ਕਰਕੇ ਇਹ ਚੈਨਲ ਨੂੰ ਸਬਸਕ੍ਰਾਈਬ ਕਰਨ ਬਾਰੇ ਕਹੋ। ਅੱਜ ਦੀ ਮੀਟਿੰਗ ਦੀ ਮੈਂ ਆਰੰਭਤਾ ਕਰਾਂ। ਕਿਸੇ ਨੇ ਬੜੇ ਪਿਆਰੇ ਬੋਲ ਕਹੇ ਨੇ, ਕਹਿੰਦੇ ਇੱਕੋ ਜਿਹੀਆਂ ਹੀ ਵਿਖਦੀਆਂ ਸੀ ਮਾਚਿਸ ਦੀਆਂ ਉਹ ਤੀਲੀਆਂ, ਇੱਕੋ ਜਿਹੀਆਂ ਹੀ ਵਿਖਦੀਆਂ ਸੀ ਮਾਚਿਸ ਦੀਆਂ ਉਹ ਤੀਲੀਆਂ, ਕੁਝ ਨੇ ਦੀਵੇ ਜਲਾਏ ਤੇ ਕੁਝ ਨੇ ਘਰ ਜਲਾ ਕੇ ਰੱਖ ਦਿੱਤੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮਾਚਿਸ ਦੀ ਤੀਲੀ ਤੇ ਉਹੋ ਜਿਹੀ ਏ, ਅੱਗ ਤੇ ਇੱਕੋ ਹੀ ਏ, ਅੱਗ ਇੱਕੋ ਹੀ ਏ। ਮਾਚਿਸ ਨੂੰ ਜਦੋਂ ਤੁਸੀਂ ਬਾਲ ਰਹੇ ਹੋ ਉਹ ਤੀਲੀ ਬਲ ਰਹੀ, ਅੱਗ ਤੇ ਸੇਮ ਏ, ਪਰ ਇੱਕ ਤੀਲੀ ਨੇ ਦੀਵਾ ਜਗਾ ਦਿੱਤਾ ਤੇ ਇੱਕ ਤੀਲੀ ਨੇ ਕਿਸੇ ਦਾ ਘਰ ਸਾੜ ਕੇ ਸੁਆਹ ਕਰ ਦਿੱਤਾ। ਹੈ ਤੇ ਅੱਗ ਹੀ ਹੈ। ਇਸੇ ਤਰ੍ਹਾਂ ਕਈ ਥਾਵਾਂ ਤੇ ਤੁਸੀਂ ਨੋਟ ਕਰੋ, ਅੱਗ ਉਹੋ ਹੀ ਹੈ ਜਿਹੜੀ ਪਿਆਰਿਓ ਸਾਡੇ ਘਰਾਂ ਦੇ ਵਿੱਚ ਜਿਸ ਅੱਗ ਦੇ ਰਾਹੀਂ 36 ਪ੍ਰਕਾਰ ਦੇ ਭੋਜਨ ਤਿਆਰ ਹੋ ਰਹੇ ਨੇ, ਤੇ ਅੱਗ ਤੇ ਉਹ ਵੀ ਹੈ ਨਾ। ਕਰੋੜਾਂ ਅਰਬਾਂ ਦੀ ਜਾਇਦਾਦ ਹੋਵੇ, ਉਹਨੂੰ ਸਾੜ ਕੇ 1 ਮਿੰਟ ਦੇ ਵਿੱਚ ਸੁਆਹ ਕਰ ਦਿੰਦੀ ਹੈ। ਅੱਗ ਉਹੀ ਹੈ। ਹਵਾ, ਇੱਕ ਹਵਾ ਉਹ ਜਿਹੜੀ ਆਈ ਬੱਦਲਾਂ ਨੂੰ ਨਾਲ ਲੈ ਕੇ, ਬੱਦਲ ਆਏ, ਵਰਖਾ ਹੋਈ, ਸਭ ਪਾਸੇ ਹਰਿਆਵਲ। ਹਵਾ ਤੇ ਉਹ ਵੀ ਏ ਜਿਹੜੀ ਆਏ ਹੋਏ ਬੱਦਲਾਂ ਨੂੰ ਹੀ ਉਡਾ ਕੇ ਲੈ ਜਾਂਦੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਤੇ ਇਸੇ ਤਰ੍ਹਾਂ ਸੰਗਤ ਹੀ ਏ, ਜਿਸ ਸੰਗਤ ਦੇ ਵਿੱਚ ਬਹਿਣ ਦੇ ਨਾਲ ਬੰਦੇ ਦਾ ਜੀਵਨ ਬਰਬਾਦ ਹੋ ਜਾਂਦਾ ਹੈ, ਤੇ ਇੱਕ ਸੰਗਤ ਉਹ ਵੀ ਏ ਜਿਹੜੀ ਇਸ ਵੇਲੇ ਅਸੀਂ ਕਰ ਰਹੇ ਹਾਂ। ਜਿਸ ਸੰਗਤ ਨੂੰ ਕਰਨ ਦੇ ਨਾਲ ਬਰਬਾਦ ਹੋਇਆ ਜੀਵਨ, ਬਰਬਾਦ ਹੋਈ ਜ਼ਿੰਦਗੀ ਵੀ ਆਬਾਦ ਹੋ ਜਾਂਦੀ ਹੈ। ਇਹ ਮੇਰੀ ਬੇਨਤੀ ਹੈ, ਯਤਨ ਕਰੀਏ ਦੂਜੀ ਸੰਗਤ ਤੋਂ ਬਚ ਕੇ ਰਹੀਏ। ਯਤਨ ਕਰੀਏ ਹਰ ਵੇਲੇ ਆ ਸੰਗਤ ਦੇ ਵਿੱਚ ਬੈਠੀਏ ਜਿਸ ਸੰਗਤ ਦੇ ਵਿੱਚ ਬਹਿਣ ਦੇ ਨਾਲ ਸਾਡਾ ਜੀਵਨ ਤਬਦੀਲ ਹੋ ਰਿਹਾ। ਮੈਨੂੰ ਬੜੀ ਖੁਸ਼ੀ ਹੁੰਦੀ, ਪਿੱਛੇ ਅਸੀਂ ਸੀਸਗੰਜ ਸਾਹਿਬ ਗਏ, ਦੀਵਾਨ ਸੀ, ਬੇਅੰਤ ਸੰਗਤਾਂ ਨੇ ਆ ਕੇ ਹਾਜ਼ਰੀਆਂ ਭਰੀਆਂ, ਬੇਅੰਤ ਪਰਿਵਾਰਕ ਮੈਂਬਰ ਪਹੁੰਚੇ। ਔਰ ਮੈਨੂੰ ਬੜੀ ਖੁਸ਼ੀ ਹੁੰਦੀ ਜਦੋਂ ਕਹਿੰਦੇ ਜੀ ਅਸੀਂ ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਹਾਂ, ਤੁਹਾਡੀ ਫੈਮਿਲੀ ਦੇ ਮੈਂਬਰ ਹਾਂ। ਬੜੀ ਖੁਸ਼ੀ ਹੁੰਦੀ। ਔਰ ਉਦੋਂ ਮੈਨੂੰ ਕਈ ਪ੍ਰੇਮੀ ਇਹੋ ਜਿਹੇ ਮਿਲੇ, ਕਹਿੰਦੇ ਜਦੋਂ ਦਾ ਇਹ ਸਤਸੰਗ ਸ਼ੁਰੂ ਹੋਇਆ ਕਰੋਨਾ ਦੇ ਟਾਈਮ ਤੋਂ, ਕਹਿੰਦੇ ਇੱਕ ਵੀ ਦਿਨ ਅਸੀਂ ਨਾਗਾ ਨਹੀਂ ਪਾਇਆ। ਕਹਿੰਦੇ ਇਹੋ ਜੀ ਸਾਡੇ ਅੰਦਰ ਤਬਦੀਲੀ ਆ ਗਈ, ਜਿਹੜਾ ਹਰ ਵੇਲੇ ਮਨ ਟੈਨਸ਼ਨ ਵਿੱਚ ਰਹਿੰਦਾ ਸੀ, ਹਰ ਵੇਲੇ ਮਨ ਕਲਪਦਾ ਰਹਿੰਦਾ ਸੀ, ਹਰ ਵੇਲੇ ਮਨ ਝੂਰਦਾ ਰਹਿੰਦਾ ਸੀ ਨਾ, ਕਹਿੰਦੇ ਜਦੋਂ ਦਾ ਇਹ ਸਮਾਗਮ ਨਾਲ ਜੁੜ ਗਏ, ਉਹੋ ਹੀ ਡਿੱਗੇ ਹੋਏ ਮਨ ਨੂੰ ਨਾ ਜਿਵੇਂ ਆਸਰਾ ਮਿਲ ਜਾਂਦਾ ਨਾ, ਡਿੱਗਿਆ ਹੋਇਆ ਮਨ ਕਹਿੰਦਾ ਸਾਡਾ ਚੜ੍ਹਦੀ ਕਲਾ ਦੇ ਵਿੱਚ ਹੋ ਗਿਆ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਇਹ ਮੇਰੀ ਬੇਨਤੀ, ਜਿੰਨਾ ਵੀ ਹੋ ਸਕੇ ਇਹ ਸੰਗਤ ਨੂੰ ਛੱਡਿਓ ਨਾ, ਵੱਧ ਤੋਂ ਵੱਧ। ਔਰ ਜੇ ਕੀਰਤਨ ਸੁਣਨਾ ਹੈ 3 ਤੋਂ 4 ਤੇ ਸੁਣਨਾ ਹੀ ਹੈ, ਜੋ ਮਰਜ਼ੀ ਹੋ ਜਾਏ। ਰਿਸ਼ਤੇਦਾਰ ਆਏ ਨੇ, ਉਹਨਾਂ ਨੂੰ ਵੀ 1 ਘੰਟਾ ਬਿਠਾ ਲੈਣਾ, ਬਈ ਘੰਟਾ ਬਹਿ ਕੇ ਬਾਣੀ ਸੁਣੋ, ਉਸ ਤੋਂ ਬਾਅਦ ਤੁਹਾਡੇ ਨਾਲ ਦੁੱਖ ਸੁੱਖ ਫਰੋਲਾਂਗੇ। ਇਹ ਮੇਰਾ ਸੰਗਤ ਕਰਨ ਦਾ ਸਮਾਂ ਹੈ।
ਹੀਰੇ ਲਾਲਾਂ ਤੋਂ ਵੀ ਮਹਿੰਗਾ ਸਮਾਂ ਹੈ, ਇਹਨੂੰ ਕਦੀ ਵੀ ਅਜਾਇਆ ਹੱਥੋਂ ਜਾਣ ਨਹੀਂ ਦੇਣਾ। ਇਹ ਮੇਰੀ ਬੇਨਤੀ। ਤਾਂ ਖੈਰ ਜਿਹੜੀ ਮੈਂ ਗੱਲ ਕਰ ਰਿਹਾ ਸਾਂ, ਕਿਸੇ ਨੇ ਕਿੱਡੇ ਪਿਆਰੇ ਬੋਲ ਬੋਲੇ ਨੇ, ਕਹਿੰਦੇ ਇੱਕੋ ਜਿਹੀਆਂ ਹੀ ਵਿਖਦੀਆਂ ਸੀ ਮਾਚਸ ਦੀਆਂ ਉਹ ਤੀਲੀਆਂ, ਕੁਝ ਨੇ ਦੀਵੇ ਜਲਾਏ ਤੇ ਕੁਝ ਨੇ ਘਰ ਜਲਾ ਕੇ ਰਾਖ ਕਰ ਦਿੱਤੇ। ਹੁਣ ਇੰਨੀ ਗੱਲ ਨੂੰ ਆਪਣੇ ਉੱਤੇ ਵੀ ਲੈ ਲਓ। ਸਤਿਗੁਰਾਂ ਨੇ ਸਾਨੂੰ ਵੀ ਇਹ ਮਨੁੱਖਾ ਦੇਹੀ ਦਿੱਤੀ ਹੈ ਨਾ, ਤੇ ਪਿਆਰਿਆ ਜਿੰਨਾ ਵੀ ਹੋ ਸਕੇ ਦੂਜਿਆਂ ਦੇ ਘਰਾਂ ਨੂੰ ਅੱਗ ਲਾਉਣ ਦੀ ਜਗ੍ਹਾ ਦੂਜਿਆਂ ਦੇ ਘਰਾਂ ਨੂੰ ਵਸਾਉਣ ਵਾਲੇ ਕੰਮ ਕਰੀ। ਦੂਜਿਆਂ ਦੇ ਘਰਾਂ ਨੂੰ ਉਜਾੜਨ ਦੀ ਜਗ੍ਹਾ ਨਾ ਦੂਜਿਆਂ ਦੇ ਘਰ ਦੇ ਵਿੱਚ ਪਿਆਰ ਮੁਹੱਬਤ ਵਧਾਉਣ ਵਾਲਾ ਕੰਮ ਕਰੀ ਜਿੰਨਾ ਵੀ ਹੋ ਸਕੇ। ਕਦੀ ਵੀ ਉਹ ਤੀਲੀ ਨਾ ਬਣਿਓ ਜਿਹੜੀ ਘਰਾਂ ਨੂੰ ਸਾੜ ਕੇ ਸਵਾਹ ਕਰ ਦਿੰਦੀ। ਹਾਂ, ਰੌਸ਼ਨੀ ਦਾ ਦੀਵਾ ਜ਼ਰੂਰ ਬਣੇ, ਇਹ ਮੇਰੀ ਬੇਨਤੀ ਹੈ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਦਾਂ ਕਹੋਗੇ? ਜਿੱਥੇ ਜਿੱਥੇ ਬੈਠੇ ਮੇਰੀ ਬੇਨਤੀ ਸਾਰੇ ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖਨ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਵੀ ਨਾ ਲਾਈਫ ਦੇ ਵਿੱਚ ਬੜੀ ਕੰਮ ਆਏਗੀ। ਕਿਸੇ ਇੱਕ ਗੁਰਮੁਖ ਆਤਮਾ ਦੇ ਬਚਨ ਨੇ, ਕਹਿੰਦੇ ਪ੍ਰਸ਼ੰਸਾ ਦੇ ਸਮੇਂ ਪਿਘਲਣਾ ਨਹੀਂ। ਜੇ ਤੇਰੀ ਕੋਈ ਪ੍ਰਸ਼ੰਸਾ ਕਰ ਰਿਹਾ ਨਾ, ਉਹ ਪ੍ਰਸ਼ੰਸਾ ਸੁਣਦਿਆਂ ਪਿਘਲ ਕੇ ਇਹ ਨਾ ਹੋਵੇ ਤੂੰ ਗਲਤ ਫੈਸਲਾ ਕੋਈ ਲੈ ਲਵੇਂ, ਉਹਦੇ ਹੱਕ ਵਿੱਚ ਕੋਈ ਗਲਤ ਕੰਮ ਕਰ ਦੇਵੇਂ ਜੀ ਇਹ ਤੇ ਮੇਰੀ ਪ੍ਰਸ਼ੰਸਾ ਬੜੀ ਕਰਦਾ ਹੈ, ਇਹ ਤੇ ਮੇਰੀ ਸਿਫਤ ਬੜੀ ਕਰਦਾ ਹੈ। ਪ੍ਰਸ਼ੰਸਾ ਦੇ ਨਾਲ ਪਿਘਲਣਾ ਨਹੀਂ, ਕ੍ਰੋਧ ਦੇ ਵਿੱਚ ਕਦੀ ਵੀ ਸੜਨਾ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਕ੍ਰੋਧ ਦੇ ਵਿੱਚ ਸੜਨਾ ਨਹੀਂ। ਜੇ ਕ੍ਰੋਧ ਆ ਹੀ ਗਿਆ ਨਾ, ਗੁੱਸਾ ਆ ਹੀ ਗਿਆ, ਉਸ ਵੇਲੇ ਆਪਣੇ ਅੰਦਰ ਇਹ ਚੀਜ਼ ਰੱਖ ਲਓ, ਕਰਾਂਗਾ ਗੁੱਸਾ ਪਰ 5 ਮਿੰਟ ਬਾਅਦ ਮੈਂ ਕਰਨਾ। ਪਰ ਜਦੋਂ 5 ਮਿੰਟ ਦਾ ਸਮਾਂ ਤੁਸੀਂ ਬ੍ਰੇਕ ਲੈ ਲੋਗੇ ਨਾ, 5 ਮਿੰਟ ਬਾਅਦ ਮੈਂ ਗੁੱਸਾ ਕਰਨਾ, ਕਈ ਚੀਜ਼ਾਂ ਦੇ ਹੱਲ ਤੁਹਾਨੂੰ ਨਜ਼ਰ ਆਉਣੇ ਸ਼ੁਰੂ ਹੋ ਜਾਣਗੇ। ਕਦੀ ਤੁਸੀਂ ਨੋਟ ਕਰਨਾ, ਅੱਜ ਘਰਾਂ ਦੇ ਉਜੜਨ ਦਾ ਇੱਕ ਬੜਾ ਵੱਡਾ ਕਾਰਨ ਹੈ, ਘਰਾਂ ਦੇ ਵਿੱਚ ਤਲਾਕ ਹੋ ਰਹੇ ਨੇ। ਸੱਚ ਕਹਿ ਰਹੇ ਆ, ਮਾਫੀ ਦੇਣਾ, ਕਈ ਇਹੋ ਜਿਹੇ ਸਿੱਖਾਂ ਦੇ ਘਰ ਵੀ ਨੇ ਜਿਨ੍ਹਾਂ ਸਿੱਖਾਂ ਦੇ ਘਰਾਂ 'ਚ ਵੀ ਤਲਾਕ ਹੋ ਰਹੇ ਨੇ। ਕਾਰਨ ਪਤਾ ਕੀ ਹੈ? ਨਿੱਕੀ ਜੀ ਗੱਲ ਕੋਈ ਹੋਈ ਸਹੁਰੇ ਤੇ ਬੱਚੀ ਨੇ ਕੀਤਾ ਕਿ ਉਸੇ ਵੇਲੇ ਸਕਿੰਟ ਦੇ ਵਿੱਚ ਫੋਨ ਕਰ ਦਿੱਤਾ ਆਪਣੇ ਪੇਕਿਆਂ ਨੂੰ, ਜੀ ਇਦਾਂ ਮੈਨੂੰ ਸਹੁਰੇ ਪਰਿਵਾਰ ਨੇ ਕੀਤਾ, ਇਦਾਂ ਦੀ ਗੱਲ ਹੋਈ ਹੈ। ਉਸੇ ਵੇਲੇ ਪੇਕੇ ਪਰਿਵਾਰ ਵਾਲੇ ਵੀ ਇਕੱਠੇ ਹੋ ਜਾਂਦੇ, ਤੁਸੀਂ ਇਦਾਂ ਕਿਉਂ ਕੀਤਾ? ਤੇ ਗੱਲ ਇੱਕਦਮ ਵੱਧ ਜਾਂਦੀ ਹੈ। ਪਹਿਲੇ ਸਮਿਆਂ 'ਚ ਹੁੰਦਾ ਕੀ ਸੀ, ਧੀ ਦੇ ਨਾਲ ਕੋਈ ਮੰਨ ਲਓ ਵਧੀਕੀ ਹੋ ਵੀ ਗਈ ਨਾ, ਧੀ ਚਿੱਠੀ ਲਿਖਦੀ ਸੀ। ਜਦੋਂ ਚਿੱਠੀ ਲਿਖਣੀ 5-7 ਦਿਨ ਚਿੱਠੀ ਪਹੁੰਚਦਿਆਂ ਲੱਗ ਜਾਣੇ, ਉਸ ਤੋਂ ਬਾਅਦ 2-4 ਦਿਨ ਉਹਨਾਂ ਨੂੰ ਆਉਂਦਿਆਂ ਲੱਗ ਜਾਣੇ। ਮਸਲੇ ਦਾ ਹੱਲ ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਹੋਇਆ ਹੁੰਦਾ ਸੀ ਜੀ। ਉਸ ਵੇਲੇ ਕ੍ਰੋਧ ਦੇ ਵਿੱਚ ਮੈਂ ਇਦਾਂ ਚਿੱਠੀ ਲਿਖ ਦਿੱਤੀ, ਪਰ ਨਿੱਕੀ ਜੀ ਗੱਲ ਸੀ, ਪਰ ਉਹ ਗੱਲ ਸੁਲਝ ਗਈ ਹੈ। ਕਦੀ ਤੁਸੀਂ ਨੋਟ ਕਰਨਾ, ਬੰਦੇ ਨੂੰ ਬਹੁਤ ਜ਼ਿਆਦਾ ਗੁੱਸਾ ਚੜਿਆ ਹੋਵੇ ਨਾ, ਗੁੱਸੇ ਵਿੱਚ ਕੋਈ ਫੈਸਲਾ ਲੈ ਲਵੇ, ਉਹ ਫੈਸਲਾ ਕਈ ਵਾਰੀ ਬੰਦੇ ਦੇ ਆਪਣੇ ਉਲਟ ਚਲਿਆ ਜਾਂਦਾ। ਲਾਈਟ ਗਈ ਹੋਵੇ ਤੇ ਹੁਣ ਜਦੋਂ ਲਾਈਟ ਗਈ ਏ, ਲਾਈਟ ਜਾਣ ਦੇ ਕਰਕੇ ਬੰਦਾ ਇੱਕਦਮ ਕਾਲੀ ਦੇ ਨਾਲ ਉੱਠਿਆ ਕਿ ਮੈਂ ਮੋਮਬੱਤੀ ਫੜਾਂ ਜਾਂ ਮੈਂ ਆਪਣਾ ਮੋਬਾਈਲ ਲੱਭਾਂ, ਮੋਬਾਈਲ ਕਿੱਥੇ, ਮੈਂ ਉਹਦੀ ਟਾਰਚ ਜਗਾਵਾਂ। ਹੁਣ ਜਦੋਂ ਲਾਈਟ ਗਈ ਹੈ ਨਾ, ਬੰਦਾ ਇੱਕਦਮ ਕਾਲੀ ਨਾਲ ਉੱਠਦਾ ਹੈ ਨਾ, ਕੁਝ ਵੀ ਕਮਰੇ ਦੇ ਵਿੱਚ ਪਿਆ ਨਜ਼ਰ ਨਹੀਂ ਆ ਰਿਹਾ, ਠੇਡਾ ਲੱਗ ਜਾਂਦਾ, ਕਈ ਵਾਰੀ ਚੀਜ਼ਾਂ ਦੇ ਨਾਲ ਟੱਕਰ ਵੱਜ ਜਾਂਦੀ ਹੈ, ਨੁਕਸਾਨ ਹੋ ਜਾਂਦਾ ਹੈ। ਤੇ ਉਹੀ ਬੰਦਾ 2-4 ਮਿੰਟ ਬਾਅਦ ਉੱਠੇ, ਹਲੀਮੀ ਨਾਲ ਉੱਠੇ ਤੇ ਕਮਰੇ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਵੀ ਨਾ ਧੁੰਦਲੀਆਂ ਨਜ਼ਰ ਆਉਣੀਆਂ ਸ਼ੁਰੂ ਹੋ ਜਾਂਦੀਆਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਬਸ ਆਹੀ ਚੀਜ਼ ਆਪਣੇ ਅੰਦਰ ਰੱਖਣੀ ਹੈ। ਕ੍ਰੋਧ ਦੇ ਵਿੱਚ ਸੜਨਾ ਨਹੀਂ, ਇੱਕਦਮ ਕੋਈ ਫੈਸਲਾ ਨਹੀਂ ਲੈਣਾ। ਕ੍ਰੋਧ ਆ ਗਿਆ ਮਨ ਵਿੱਚ, ਇਹ ਕਹਿਣਾ ਮੈਂ ਕ੍ਰੋਧ ਕਰਨਾ ਪਰ 5 ਮਿੰਟ ਬਾਅਦ, ਗੁੱਸਾ ਕਰਨਾ ਮੈਂ 5 ਮਿੰਟ ਬਾਅਦ। ਉਹ 5 ਮਿੰਟ ਦੇ ਬਾਅਦ ਕੀ ਕਈ ਚੀਜ਼ਾਂ ਤੇਰੇ ਸਾਹਮਣੇ ਆਉਣੀਆਂ ਸ਼ੁਰੂ ਹੋ ਜਾਣਗੀਆਂ। ਕਿਸੇ ਨੇ ਬੜੀ ਪਿਆਰੀ ਗੱਲ ਕਹੀ, ਕਹਿੰਦੇ ਪ੍ਰਸ਼ੰਸਾ ਦੇ ਨਾਲ ਪਿਘਲਣਾ ਨਹੀਂ, ਕ੍ਰੋਧ ਦੇ ਵਿੱਚ ਸੜਨਾ ਨਹੀਂ, ਆਲੋਚਨਾ ਦੇ ਵਿੱਚ ਉਬਲਣਾ ਨਹੀਂ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਜੇ ਕੋਈ ਤੁਹਾਡੀ ਆਲੋਚਨਾ ਕਰਦਾ ਹੈ ਨਾ, ਆਲੋਚਨਾ ਸੁਣ ਕੇ ਇੱਕਦਮ ਉਬਾਲੇ ਖਾਣੇ ਨਾ ਸ਼ੁਰੂ ਕਰ, ਵਿਚਾਰ ਕਰ ਆਲੋਚਨਾ ਹੋ ਕਿਉਂ ਰਹੀ।
ਤੇ ਜੇ ਆਪਣੀ ਕਮੀ ਹੈ ਉਹ ਕਮੀ ਦੂਰ ਕਰੋ, ਤੇ ਜੇ ਮੰਨ ਲਓ ਬਿਨਾਂ ਵਜ੍ਹਾ ਤੋਂ ਆਲੋਚਨਾ ਹੋ ਰਹੀ, ਇੱਕ ਪਾਠ ਜਪਜੀ ਸਾਹਿਬ, 2 ਚੌਪਈ ਸਾਹਿਬ ਦੇ ਵਧਾ ਕੇ ਅਰਦਾਸ ਕਰੋ, ਮਹਾਰਾਜ ਸਾਹਮਣੇ ਵਾਲੇ ਨੂੰ ਸਮਤ ਦੇ ਦਿਓ। ਆਲੋਚਨਾ ਦੇ ਵਿੱਚ ਉਬਲਣਾ ਨਹੀਂ ਤੇ ਸ਼ਬਦਾਂ ਦੇ ਵਿੱਚ ਫਿਸਲਣਾ ਨਹੀਂ। ਆਖੋ ਵਾਹਿਗੁਰੂ ਜੀ ਵਾਹਿਗੁਰੂ। ਕਈ ਤੁਹਾਡੇ ਸਾਹਮਣੇ ਆ ਕੇ ਬੜੇ ਮਿੱਠੇ ਮਿੱਠੇ ਬੋਲ ਬੋਲਣਗੇ, ਬੜੇ ਮਿੱਠੇ ਮਿੱਠੇ ਸ਼ਬਦ ਇਸਤੇਮਾਲ ਕਰਨਗੇ, ਤੇ ਉਹ ਸ਼ਬਦਾਂ ਦੇ ਕਰਕੇ ਕਦੀ ਫਿਸਲ ਨਾ ਜਾਇਓ, ਸ਼ਬਦਾਂ ਦੇ ਜਾਲ ਵਿੱਚ ਕਦੀ ਫਸ ਨਾ ਜਾਇਓ। ਬੰਦਾ ਕਈ ਵਾਰੀ ਸ਼ਬਦਾਂ ਦੇ ਜਾਲ 'ਚ ਫਸ ਜਾਂਦਾ ਹੈ, ਤੇ ਸ਼ਬਦਾਂ ਦੇ ਜਾਲ ਵਿੱਚ ਫਸਣ ਕਰਕੇ ਇਹੋ ਜੀ ਥਾਂ ਤੇ ਡਿੱਗਦਾ ਜਿੱਥੋਂ ਫਿਰ ਕਦੀ ਉੱਭਰ ਨਹੀਂ ਸਕਦਾ। ਫੋਨ ਦੇ ਉੱਤੇ ਸ਼ਬਦਾਂ ਦਾ ਜਾਲ ਕਿਸੇ ਨੇ ਵਿਛਾਇਆ, ਗੱਲਾਂ ਕਰਨੀਆਂ ਸ਼ੁਰੂ ਕੀਤੀਆਂ, ਤੂੰ ਜਵਾਬ ਦੇਣੇ ਸ਼ੁਰੂ ਕਰਤੇ, ਤੂੰ ਰਿਕਾਰਡ ਰੱਖਿਆ ਕੋਈ ਨਹੀਂ, ਅਗਲੇ ਨੇ ਰਿਕਾਰਡ ਰੱਖਣਾ ਸ਼ੁਰੂ ਕਰਤਾ, ਇਹੋ ਜੀ ਥਾਂ ਤੇ ਡਿੱਗ ਪਏਗਾ ਪਿਆਰਿਆ, ਉੱਠ ਨਹੀਂ ਪਾਏਗਾ ਸਾਰੀ ਜ਼ਿੰਦਗੀ। ਸ਼ਬਦਾਂ ਦੇ ਜਾਲ ਵਿੱਚ ਕਦੀ ਫਸਣਾ ਨਹੀਂ। ਫਿਰ ਮੈਂ ਦੁਹਰਾ ਰਿਹਾ, ਪ੍ਰਸ਼ੰਸਾ ਦੇ ਵਿੱਚ ਪਿਘਲਣਾ ਨਹੀਂ, ਕ੍ਰੋਧ ਦੇ ਵਿੱਚ ਜਲਣਾ ਨਹੀਂ, ਆਲੋਚਨਾ ਦੇ ਵਿੱਚ ਉਬਲਣਾ ਨਹੀਂ, ਤੇ ਸ਼ਬਦਾਂ ਦੇ ਵਿੱਚ ਕਦੀ ਵੀ ਫਿਸਲਣਾ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੇਵ ਸਿੰਘ ਜੀ। ਅਗਲੀ ਗੱਲ ਕਹਿ ਕੇ ਫਿਰ ਮੈਂ ਸ਼ਬਦ ਪੜ੍ਹਦਾ। ਖੁਦ ਨੂੰ ਹਮੇਸ਼ਾ ਸਪੈਸ਼ਲ ਸਮਝੋ। ਸਪੈਸ਼ਲ, ਮੈਂ ਸਪੈਸ਼ਲ ਪਰਸਨ ਹਾਂ। ਮੈਨੂੰ ਪਿਤਾ ਜੀ ਨੇ ਬਣਾਇਆ ਹੈ, ਸਪੈਸ਼ਲ ਬਣਾਇਆ ਹੈ ਜੀ। ਮੈਂ ਬਹੁਤ ਸਮਾਂ ਪਹਿਲੇ ਇਹ ਜ਼ਿਕਰ ਕੀਤਾ ਸੀ, ਕਿਤਾਬ ਦੇ ਵਿੱਚ ਵੀ ਮੌਜੂਦ ਹੈ, ਸਭੇ ਜੀ ਸੰਭਾਲ ਆਪਣੀ ਮਿਹਰ ਕਰ। ਉਸ ਕਿਤਾਬ ਦੇ ਵਿੱਚ ਆਪਣੇ ਆਪ ਨੂੰ ਸਮਝੋ, ਮੈਂ ਪਰਮੇਸ਼ਰ ਦਾ ਸਪੈਸ਼ਲ ਬੱਚਾ ਵਾਂ। ਖੁਦ ਨੂੰ ਸਪੈਸ਼ਲ ਸਮਝੋ, ਕਿਉਂਕਿ ਪਰਮੇਸ਼ਰ ਕਦੀ ਵੀ ਕੁਝ ਫालतू ਨਹੀਂ ਬਣਾਉਂਦਾ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਜੋ ਮੇਰੇ ਅੰਦਰ ਗੁਣ ਨੇ, ਮੇਰੇ ਅੰਦਰ ਨੇ, ਆ ਜਿਹੜੇ ਨਾਲ ਬੈਠੇ ਜਿਹੜੇ ਗੁਣ ਇਹਨਾਂ ਦੇ ਅੰਦਰ ਨੇ, ਇਹਨਾਂ ਦੇ ਅੰਦਰ ਨੇ। ਜਿਹੜਾ ਕੋਈ ਸਾਹਮਣੇ ਬਹਿ ਕੇ ਕੋਈ ਡਿਊਟੀ ਨਿਭਾ ਰਿਹਾ, ਉਹਨਾਂ ਦੇ ਗੁਣ ਉਹਨਾਂ ਦੇ ਅੰਦਰ ਨੇ। ਹਰੇਕ ਨੂੰ ਪਰਮੇਸ਼ਰ ਨੇ ਕੁਝ ਨਾ ਕੁਝ ਗੁਣ ਦੇ ਕੇ ਭੇਜਿਆ। ਉਹ ਕਦੀ ਵੀ ਕਿਸੇ ਚੀਜ਼ ਦਾ ਨਿਰਮਾਣ ਬੇਵਜ੍ਹਾ ਨਹੀਂ ਕਰਦਾ। ਇਸ ਕਰਕੇ ਮੇਰੀ ਬੇਨਤੀ ਹੈ, ਆਪਣੇ ਆਪ ਨੂੰ ਸਪੈਸ਼ਲ ਸਮਝੋ। ਤੇ ਜਦੋਂ ਅਸੀਂ ਆਪਣੇ ਆਪ ਨੂੰ ਸਪੈਸ਼ਲ ਸਮਝਾਂਗੇ ਨਾ ਕਿ ਪਰਮੇਸ਼ਰ ਨੇ ਮੈਨੂੰ ਵਿਸ਼ੇਸ਼ ਕਰਕੇ ਬਣਾਇਆ, ਤੇ ਸੱਚੀ ਗੱਲ ਏ ਫਿਰ ਪਰਮੇਸ਼ਰ ਦੇ ਨਾਲ ਵਿਸ਼ੇਸ਼ ਤੌਰ ਤੇ ਅਸੀਂ ਪਿਆਰ ਕਰਾਂਗੇ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਪਰਮੇਸ਼ਰ ਨੇ ਮੈਨੂੰ ਵਿਸ਼ੇਸ਼ ਤੌਰ ਤੇ ਬਣਾਇਆ, ਸਪੈਸ਼ਲ ਬਣਾਇਆ, ਫਿਰ ਪਿਆਰ ਵੀ ਸਪੈਸ਼ਲ ਹੋਏਗਾ। ਤੇ ਉਹ ਸਪੈਸ਼ਲ ਪਿਆਰ ਦੇ ਵਿੱਚ ਇਹੋ ਜੀ ਕਿਰਪਾ ਵਰਤੇਗੀ, ਇਹੋ ਜੀ ਰਹਿਮਤ ਵਰਤੇਗੀ ਕਿ ਹਰ ਜਗ੍ਹਾ ਦੇ ਉੱਤੇ ਹੀ ਮੈਂ ਆਪਣੇ ਸਾਈਂ ਨੂੰ ਮਹਿਸੂਸ ਕਰਾਂਗਾ। ਆਪ ਸਵਰੋ, ਪਰਿਵਾਰ ਸਵਾਰੋ, ਸਾਰੇ ਆਖੋ ਸਮਾਜ ਆਪੇ ਹੀ ਸਵਰ ਜਾਏਗਾ। ਪਿਆਰ ਨਾਲ ਸਾਰੇ ਫਤਿਹ ਬੁਲਾ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਮਰਤਾ ਸਹਿਤ ਬੇਨਤੀ, 11 ਜੂਨ ਆ ਰਹੀ ਹੈ, ਰਹਿਣ ਸਭਾਈ ਸਮਾਗਮ ਰੱਖਿਆ ਗੁਰਦੁਆਰਾ ਬੀਬੀ ਕੌਲਾਂ ਜੀ ਕੌਲਸਰ ਸਾਹਿਬ, ਬਾਬਾ ਅਟਲ ਰਾਏ ਸਾਹਿਬ ਦੇ ਬਿਲਕੁਲ ਨਾਲ ਇਹ ਗੁਰਦੁਆਰਾ ਸਾਹਿਬ। ਹਰਮੰਦਰ ਸਾਹਿਬ ਤੋਂ 2 ਮਿੰਟ ਦਾ ਪੈਦਲ ਰਾਹ ਹੈ, ਔਰ ਉਹ ਪਾਵਨ ਪਵਿੱਤਰ ਸਥਾਨ ਜਿਸ ਅਸਥਾਨ ਤੇ 6ਵੇਂ ਪਾਤਸ਼ਾਹ ਦੇ ਚਰਨ ਪਏ, ਬੀਬੀ ਕੌਲਾਂ ਜੀ ਦੇ ਚਰਨ ਪਏ, ਬਾਬਾ ਬੁੱਢਾ ਸਾਹਿਬ ਜੀ ਦੇ ਚਰਨ ਪਏ, ਬਾਬਾ ਅਟਲ ਰਾਏ ਸਾਹਿਬ ਖੇਡਦੇ ਖੇਡਦੇ ਇੱਧਰ ਆ ਜਾਂਦੇ, ਉਹਨਾਂ ਦੇ ਚਰਨ ਪਏ। ਆਖੋ ਵਾਹਿਗੁਰੂ ਜੀ ਵਾਹਿਗੁਰੂ। ਹੋਰ ਵੀ ਬੜੀਆਂ ਪਿਆਰੀਆਂ ਪਿਆਰੀਆਂ ਸ਼ਖਸੀਅਤਾਂ ਦੇ ਉਸ ਜਗ੍ਹਾ ਤੇ ਚਰਨ ਪਏ ਨੇ। ਉੱਥੇ ਰੱਖੀਏ 11 ਤਰੀਕ ਦੀ ਰਹਿਣ ਸਭਾਈ, ਰਾਤੀ 10 ਵਜੇ ਤੋਂ ਅੰਮ੍ਰਿਤ ਵੇਲੇ 4 ਵਜੇ ਤੱਕ। ਸਾਰਾ ਪ੍ਰੋਗਰਾਮ PTC ਸਿਮਰਨ ਤੇ ਵੀ ਲਾਈਵ ਆਉਣਾ ਹੈ। ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਆਫੀਸ਼ੀਅਲ ਚੈਨਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਦੇ ਚੈਨਲ ਦੇ ਉੱਤੇ ਵੀ, ਹੋਰ ਵੀ ਕਾਫੀ ਚੈਨਲਾਂ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਦਿਖਾਇਆ ਜਾਏਗਾ। ਮੇਰੀ ਬੇਨਤੀ, 8:30 ਵਜੇ ਤੱਕ ਪਹੁੰਚ ਜਾਣਾ ਸਭ ਨੇ। ਲੰਗਰ ਪ੍ਰਸ਼ਾਦ ਛਕ ਕੇ ਆਪਾਂ ਠੀਕ 9:45 ਅਰਦਾਸ ਕਰਕੇ 10 ਵਜੇ ਪ੍ਰੋਗਰਾਮ ਪ੍ਰਾਰੰਭ ਕਰ ਦੇਣਾ। ਕੋਈ ਵੀ ਮਿਸ ਨਾ ਕਰਿਓ, ਟਿਕਟਾਂ ਵਗੈਰਾ ਕਰਵਾ ਲਓ ਬੁੱਕ, ਔਰ ਵਹੀਰਾਂ ਘੱਤ ਕੇ ਪਹੁੰਚਣਾ ਹੈ। ਸਭ ਨੂੰ ਮੈਂ ਕਹਿਣਾ, ਭਾਵੇਂ ਬੱਸਾਂ ਤੇ ਆ ਜਾਓ, ਟਰੱਕਾਂ ਤੇ ਆ ਜਾਓ, ਆਪਣੀਆਂ ਕਾਰਾਂ ਤੇ ਆ ਜਾਓ, ਮੋਟਰਸਾਈਕਲਾਂ ਤੇ ਆ ਜਾਓ, ਦੂਰ ਵਾਲੇ ਫਲਾਈਟ ਬੁੱਕ ਕਰਾ ਲਓ, ਟ੍ਰੇਨ ਬੁੱਕ ਕਰਾ ਲਓ, ਪਰ ਕਿਸੇ ਵੀ ਪਰਿਵਾਰਕ ਮੈਂਬਰ ਨੇ ਰਹਿਣਾ ਨਹੀਂ।
ये मेरी बेनती है, सब ने हाजरी भरनी ही भरनी। और ये रहन सबाई दे बारे मैं खुल के कुछ बोल नहीं सकता। उन्हां नूं पता है जिन्हां दे नाल पिता जी प्रतख हो के वरते ने। कोई कहंदा जी साडा वीज़ा नहीं सी लगदा, वीज़ा मिल गया, 2 रहन सबाइयां 'च हाजरी भरी। 14 अप्रैल की रहन सबाई 'च असीं आए सां, फलाना रोग सी, डॉक्टरां ने भी जवाब देता रोग मोड़ा पैण वाले पासे आ गया। मेरे घर की गरीबी सी, कम अड़े पे सी, पर जदों रहन सबाई 'च आके अरदास की, महाराज ने रोके काम भी चलाने शुरू करते। खुल के नहीं, मैं बस थोड़े जे इशारे दिते ने। पर तक बीबी कौलां जी के अस्थान ते गुरु हरगोबिंद पातशाह दा पैर है, जारे होके वरतदे ने। ते जदों आके तुसीं हाजरी भरनी ना, पुठे कर्म भी सिद्धे कर देने ने उन्होंने। जेड़ी जेड़ी दात भागां 'च नहीं भी लिखी, ਉਹਦੇ ਨਾਲ भी झोलियां भर देनियां ने। इस करके 11 जून दिन शनिवार राती 10 तो अमृत वेले 4 बजे तक सारे गुरु रामदास जी दे, बाबा दीप सिंह जी दे संगत रूपी परिवारक मैंबरां ने एकत्रित होने की किरपालता करनी। आखो धन गुरु रामदास जी, धन गुरु रामदास जी। प्यार नाल सारे आखो ने जी, धन बाबा दीप सिंह जी। बाकी एक साडी जो नवी किताब आई है, साजनो तू मीत मेरा, ये दूसरी किताब रिलीज़ हुई है महाराज जी की बख्शिश का सदका। इस किताब नूं जेड़ा जेड़ा भी पढ़ रहा ना, पढ़न तो बाद सानू मैसेज कर रहा, फोन कर रहा कि एक किताब पढ़ के सानू बड़ा ही उत्साह मिलिया, साडे डिगे हुए मन नूं बड़ा ही हौसला मिलिया, बड़े ही साडे सवालों के सानू जवाब मिले ने। ये दूसरी किताब रिलीज़ हुई है, नंबर तुहाडे टीवी स्क्रीन के उत्ते आ रहा। एक किताब जरूर मंगवाओ और एक एक अपने लिए 5-5, 10-10 किताबां, 20-20, 50-50, 100-100 अगे वंडण वास्ते ये जरूर उपराले करियो। भावें बच्चे का जन्मदिन है, भावें कोई भी घर दे विच कारज है, एक किताब वंडण वास्ते गुरमत दे प्रचार प्रसार लई जरूर सारे मंगवाओ। ये बेनती प्रमाण। आओ पिता जी दे दिहाड़े चल रहे ने, गुरु अर्जन देव पातशाह जी दे, भट्ट मथुरा जी का सवैया गुरु ग्रंथ साहिब जी के 1409 अंग दे उत्ते दर्ज। किड्डी भावना बनाई उन्होंने साडे गरीबां दी। इस सवैये दे विच कहंदे, भन मथुरा कश भेद नहीं, गुर अर्जन परतख हर। कहंदे रब वखरा ना लभ्यो जी, गुरु अर्जन दे पातशाह आप ही परतख रब ने, परतख हरी ने। आखो वाहिगुरु जी, वाहिगुरु जी। धन गुरु रामदास जी, धन गुरु रामदास जी। प्यार नाल सारे आखो ने जी, धन बाबा दीप सिंह जी। किवें कह रहे ने, सारी संगत लायो हाजरी। गुरु अर्जन गुरु अर्जन परतख हर, गुरु अर्जन परतख हर, गुरु अर्जन पढ़ो परतख हर। पन मथुरा कछ पेद नहीं, पन मथुरा कछ पेद नहीं, गुरु अर्जन परतख हर, गुरु अर्जन परतख हर। पन मथुरा कछ पेद नहीं, बोलो पन मथुरा कछ पेद नहीं, गुरु अर्जन सारे गुरु अर्जन परतख हर, गुरु अर्जन परतख हर। पन मथुरा कछ पेद नहीं, पन मथुरा कछ पेद नहीं,
अर्जन परतख हरे गुर अर्जन। कल समुंदर पे रूप प्रगट हर नाम उधारन। मथुरा भट्ट जी देखो किड्डे प्यार दे विच वचन कर रहे। ਕਹਿੰਦੇ ਕਲਯੁਗ ਦੇ ਇਸ ਸਮੁੰਦਰ ਤੋਂ ਤਾਰਨ ਦੇ ਲਈ ਗੁਰੂ ਅਰਜਨ ਦੇ ਪਾਤਸ਼ਾਹ ਹਰੀ ਦਾ ਨਾਮ ਰੂਪ ਆਪ ਪ੍ਰਤੱਖ ਹਰੀ ਆਪ ਪ੍ਰਤੱਖ ਨਿਰੰਕਾਰ ਪ੍ਰਗਟ ਹੋਏ ਨੇ। ਆਖੋ ਵਾਹਿਗੁਰੂ ਜੀ ਵਾਹਿਗੁਰੂ ਜੀ। ਦੁਨੀਆ ਦੇ ਲੋਕਾਂ ਨੂੰ ਇਸ ਕਲਯੁਗ ਦੇ ਭਵ ਸਾਗਰ ਤੋਂ ਤਾਰਨ ਲਈ ਦੁਨੀਆ ਦੇ ਉਦਾਹਰਣ ਦੇ ਲਈ गुरु अर्जन देव जी आप उधार करता आप परतख हरि प्रगट होए ने। ते अगे कहंदे तुहाडे हिरदे दे विच शांति दा सोमा प्रभु जी गुरु रामदास जी आप वस रहे ने। आखो वाहिगुरू जी वाहिगुरू जी। ते तुसी दुखां ते दलिदरां नूं दूर करन वाले हो। ਤੁਹਾਡੇ ਅੰਦਰ ਆਪ ਸ਼ਾਂਤੀ ਦੇ ਸੋਮੇ ਪ੍ਰਭੂ ਜੀ ਗੁਰੂ ਰਾਮਦਾਸ ਪ੍ਰਭੂ ਜੀ ਵਸ ਰਹੇ ਨੇ। ਦੇਖੋ ਸਚਾਈ ਏ ਸ਼ਾਂਤੀ ਦੇ ਸੋਮੇ ਪ੍ਰਭੂ ਜੀ ਗੁਰੂ ਰਾਮਦਾਸ ਜੀ ਅੰਦਰ ਵਸ ਰਹੇ ਤੇ ਤਾਂ ਹੀ ਗੁਰੂ ਅਰਜਨ ਦੇ ਪਾਤਸ਼ਾਹ ਤੱਤੀ ਤਵੀ ਤੇ ਬਹਿ ਕੇ ਵੀ ਤੱਤੇ ਨਹੀਂ ਨਾ ਹੋਏ। ਤੱਤੀ ਤਵੀ ਤੇ ਬੈਠੇ ਨੇ, ਤੱਤੀ ਰੇਤ ਸਿਰ ਤੇ ਪੈ ਰਹੀ ਹੈ, ਉਬਲਦੀ ਦੇਗ ਦੇ ਵਿੱਚ ਉਬਾਲੇ ਖਾ ਰਹੇ ਨੇ। तत्ता मौसम भी है, चंदू भी तत्ता है, जहांगीर भी तत्ता है, आला दुआला सारा ही तत्ता। पर धन गुरु अर्जन दे पातशाह जी तत्ते नहीं होए, शांत ने ते कहंदे तेरा किया मीठा लगे हर नाम पदारथ नानक मांगे। तेरा किया मीठा लगे क्यों कह रहे? क्योंकि तुहाडे अंदर शांति दे सौम्य प्रभु जी गुरु रामदास आप वरत रहे हैं। किवें कह रहे? भट्ट सहबान पढ़ियो जी सारे। कल समुंदर पे रूप प्रगट हर नाम उधारन। बसे संत जिस हृदय दुख दारे दर निवारन। बसे संत जिस हृदय दुखदार दर निवारन। दुखदार दर निवारन। गुर अर्जन गुर अर्जन गुर अर्जन परतख हरे। पढ़ो गुर अर्जन सारे गुर अर्जन
परतख हर पन मथुरा कछ भेद नहीं, पन मथुरा कछ भेद नहीं। सारे पन मथुरा कछ भेद नहीं, गुरे अर्जन सारे गुरे अर्जन गुरे अर्जन परतख हर गुरे अर्जन। ਅਗਲੀਆਂ ਪੰਕਤੀਆਂ ਵਿੱਚ ਵੇਖੋ ਸਾਡੀ ਕਿੱਡੀ ਤਗੜੀ ਭਾਵਨਾ ਬਣਾ ਰਹੇ। ਕਹਿੰਦੇ ਉਹ ਦੁਨੀਆ ਦੇ ਲੋਕੋ ਹਰੀ ਵੱਖਰਾ ਤੇ ਗੁਰੂ ਅਰਜਨ ਦੇ ਪਾਤਸ਼ਾਹ ਵੱਖਰੇ ਨਾ ਸਮਝਿਓ, ਕੋਈ ਹੋਰ ਹਰੀ ਲੱਭਣ ਨਾ ਤੁਰਿਓ। ਕਹਿੰਦੇ ਆਪ ਅਪਾਰ ਹਰੀ ਦਾ ਨਿਰਮਲ ਰੂਪ ਨੇ ਗੁਰੂ ਅਰਜਨ ਦੇ ਪਾਤਸ਼ਾਹ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਉਹਨਾਂ ਤੋਂ ਬਗੈਰ ਦੂਜਾ ਹਰੀ ਕੋਈ ਹੋ ਹੀ ਨਹੀਂ ਸਕਦਾ। ਉਹ ਆਪ ਹਰੀ ਨੇ, ਪ੍ਰਤੱਖ ਰੱਬ ਨੇ, ਆਪ ਪ੍ਰਭੂ ਦੇ ਪਵਿੱਤਰ ਸਰੂਪ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਤੇ ਅੱਗੇ ਕਹਿੰਦੇ ਜਿਹੜੇ ਬੰਦੇ ਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਪ੍ਰਤੱਖ ਹਰੀ ਸਮਝ ਲਿਆ, ਭਾਵਨਾ ਬਣਾ ਲਈ, ਮਨ ਦੇ ਵਿੱਚ ਖਿਆਲ ਹੀ ਲੈਂਦਾ ਕਿ ਗੁਰੂ ਅਰਜਨ ਦੇ ਪ੍ਰਤੱਖ ਹਰੀ ਨੇ, ਕਹਿੰਦੇ ਫਿਰ ਉਸ ਬੰਦੇ ਦੇ ਉੱਤੇ ਵੀ ਕਿਰਪਾ ਪਤਾ ਕੀ ਵਰਤੀ, ਜਿਨਨੇ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੂੰ ਮਨ ਕਰਕੇ, ਬਚਨਾ ਕਰਕੇ, ਆਪਣੇ ਖਿਆਲਾਂ ਦੇ ਰਾਹੀਂ ਗੁਰੂ ਅਰਜਨ ਦੇਵ ਜੀ ਨੂੰ ਜਿਸ ਬੰਦੇ ਨੇ ਰੱਬ ਕਰਕੇ ਪਛਾਣ ਲਿਆ ਨਾ, ਕਹਿੰਦੇ ਗੁਰੂ ਸਾਹਿਬ ਨੇ ਉਹਦੇ ਉੱਤੇ ਇਹੋ ਜੀ ਕਿਰਪਾ ਕੀਤੀ, ਜਿਨ੍ਹਾਂ ਨੇ ਗੁਰੂ ਅਰਜਨ ਦੇਵ ਜੀ ਨੂੰ ਹਰੀ ਸਮਝਿਆ, ਗੁਰੂ ਜੀ ਨੇ ਕਿਰਪਾ ਦਾ ਖਾਤਾ ਖੋਲ ਕੇ ਉਹ ਬੰਦਿਆਂ ਨੂੰ, ਉਹ ਮਨੁੱਖਾਂ ਨੂੰ ਹਰੀ ਵਰਗਾ ਹੀ ਬਣਾ ਦਿੱਤਾ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਜਿਨ੍ਹਾਂ ਨੇ ਹਰੀ ਸਮਝਿਆ ਉਹਨਾਂ ਨੂੰ ਹਰੀ ਬਣਾ ਦਿੱਤਾ। ਏਡੀ ਪਾਵਰ ਹੈ ਗੁਰੂ ਅਰਜਨ ਦੇਵ ਜੀ 'ਚ। ਇਹ ਪਾਵਰ ਕਿਸੇ ਹੋਰ ਕੋਲ ਨਹੀਂ, ਇਹ ਪਾਵਰ ਕਿਸੇ ਦੂਜੇ ਦੇ ਕੋਲ ਨਹੀਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਸਾਰੇ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਕਿਵੇਂ ਕਹਿ ਰਹੇ ਭੱਟ ਸਾਹਿਬਾਨ, ਪੜਿਓ ਜੀ। ਨਿਰਮਲ ਪੇਖ ਅਪਾਰ ਤਾਸ ਬਿਨ ਅਵਰ ਨ ਕੋਈ। ਪੜੋ। ਨਿਰਮਲ ਪੇਖ ਅਪਾਰ ਤਾਸ ਬਿਨ ਅਵਰ ਨ ਕੋਈ। ਮਨ ਬਚ ਜਿਨ ਜਾਣਿਓ ਪਇਓ ਤਹਿ ਸੰਸਾਰ ਸੋਈ। ਮਨ ਬਚ ਜਿਨ ਜਾਣਿਓ ਪਇਓ ਤਹਿ ਸੰਸਾਰ ਸੋਈ। ਪਇਓ ਤਹਿ ਸੰਸਾਰ ਸੋਈ। ਪਇਓ ਤਹਿ ਸੰਸਾਰ ਸੋਈ। ਗੁਰ ਅਰਜਨ ਪੜੋ। ਗੁਰ ਅਰਜਨ ਪਰਤਖ ਹਰ
भेद नहीं गुर अर्जन, गुर अर्जन परताप हर गुर अर्जन। ਅੱਗੇ ਕਹਿੰਦੇ ਧੰਨ ਗੁਰੂ ਅਰਜਨ ਦੇਵ ਜੀ ਜੋਤ ਰੂਪ ਹੋ ਕੇ ਧਰਤੀ ਆਕਾਸ਼ ਤੇ ਨੌਵਾਂ ਖੰਡਾਂ ਦੇ ਵਿੱਚ ਆਪ ਹੀ ਵਿਆਪ ਰਹੇ ਨੇ। ਜ਼ਰਰੇ ਜ਼ਰਰੇ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਹੀ ਸਮਾਏ ਹੋਏ ਨੇ, ਕਣ ਕਣ ਦੇ ਵਿੱਚ। ਬਸ ਸਾਡੀ ਇਹ ਭਾਵਨਾ ਬਣ ਜੇ ਕਿ ਉਹ ਹਰ ਜਗ੍ਹਾ ਤੇ ਸਮਾਏ ਨੇ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕਿਉਂਕਿ ਬੇੜਾ ਤੇ ਭਾਵਨਾ ਵਾਲਿਆਂ ਦਾ ਹੀ ਪਾਰ ਹੋਣਾ। ਇਹ ਬਾਬਾ ਆਨੰਦ ਸਿੰਘ ਸਾਹਿਬ ਜੀ ਦੇ ਬਚਨ ਨੇ। ਕਹਿੰਦੇ ਬੇੜਾ ਪਾਰ ਕਿਹਨਾਂ ਦਾ? ਤੇ ਕਿਸੇ ਨੇ ਬੇਨਤੀ ਕੀਤੀ ਮਹਾਂਪੁਰਖੋ ਤੁਸੀਂ ਸਮਤ ਦਿਓ, ਤੇ ਆਪ ਹੀ ਬਚਨ ਕਰਨਾ। ਮਹਾਂਪੁਰਖਾਂ ਨੇ ਕਹਿਣਾ ਬੇੜਾ ਪਾਰ ਕਿਹਨਾਂ ਦਾ, ਤੇ ਫਿਰ ਆਪ ਹੀ ਪਿਆਰ ਦੇ ਵਿੱਚ ਬਚਨ ਕਰਨਾ, ਕਹਿਣਾ ਜਿਨਨੇ ਗੁਰੂ ਦੇ ਉੱਤੇ ਪੂਰੀ ਭਾਵਨਾ ਬਣਾ ਲਈ ਬੇੜਾ ਪਾਰ ਉਹਨਾਂ ਦਾ, ਜਿਨ੍ਹਾਂ ਨੇ ਭਾਵਨਾ ਬਣਾ ਲਈ। ਔਰ ਮੈਂ ਸੱਚ ਕਹਿ ਰਿਹਾ, ਜਿਨ੍ਹਾਂ ਦੀ ਭਾਵਨਾ ਬਣ ਗਈ ਨਾ ਸਤਿਗੁਰਾਂ ਦੇ ਉੱਤੇ ਕਿ ਉਹ ਜ਼ਰਰੇ ਜ਼ਰਰੇ ਵਿੱਚ ਨੇ, ਉਹ ਕਣ ਕਣ ਦੇ ਵਿੱਚ ਸਮਾਏ ਨੇ, ਉਹ ਬੰਦਾ ਪਿਆਰਿਓ ਫਿਰ ਇੱਕ ਇੱਕ ਕਰਮ ਦਾ ਬੀਜ ਬੀਜਣ ਲੱਗਿਆ ਸੋਚੇਗਾ ਕਿ ਹਰ ਜਗ੍ਹਾ ਤੇ ਸਹਿ ਵਿਆਪਕ ਹੋ ਕੇ ਮੈਨੂੰ ਵੇਖ ਰਿਹਾ ਹੈ। ਆਖੋ ਵਾਹਿਗੁਰੂ ਜੀ, ਵਾਹਿਗੁਰੂ। ਤੇ ਜਿਹੜੇ ਫਿਰ ਸੰਸਾਰ ਦੇ ਵਿੱਚ ਜੁਰਮ ਹੁੰਦੇ ਨੇ ਨਾ, ਜ਼ੁਲਮ ਹੋ ਰਹੇ ਨੇ, ਉਹ ਜ਼ੁਲਮ ਹੋਣ ਤੋਂ ਵੀ ਬਚ ਜਾਣਗੇ। ਲੋਕ ਅਪਰਾਧ ਕਰਨਗੇ ਹੀ ਨਹੀਂ, ਕਤਲ ਕਰਨਗੇ ਹੀ ਨਹੀਂ, ਇੱਕ ਦੂਜੇ ਨੂੰ ਨੀਵਾਂ ਵਿਖਾਉਣਗੇ ਹੀ ਨਹੀਂ। ਧੀਆਂ ਭੈਣਾਂ ਦੀ ਇੱਜ਼ਤ ਵੀ ਫਿਰ ਪਿਆਰਿਓ ਮਹਿਫੂਜ਼ ਰਹੇਗੀ ਜਦੋਂ ਬੰਦਾ ਇਹ ਚੀਜ਼ ਸਮਝ ਲਵੇ ਕਿ ਪਰਮੇਸ਼ਰ ਸਾਈਂ ਜ਼ਰਰੇ ਜ਼ਰਰੇ ਦੇ ਵਿੱਚ ਵਰਤ ਰਿਹਾ। ਅੱਜ ਭੱਟ ਸਾਹਿਬਾਨ ਸਾਨੂੰ ਆਹ ਪੜ੍ਹਾਈ ਕਰਾਉਣੀ ਚਾਹ ਰਹੇ ਨੇ। ਉਹ ਪਿਆਰਿਓ ਗੁਰੂ ਅਰਜਨ ਦੇ ਪਾਤਸ਼ਾਹ ਦਾ ਦਿਨ ਮਨਾਉਣ ਵਾਲਿਓ, ਉਹਨੂੰ ਕਣ ਕਣ ਦੇ ਵਿੱਚ ਸਮਝੋ, ਉਹਨੂੰ ਜ਼ਰਰੇ ਜ਼ਰਰੇ ਦੇ ਵਿੱਚ ਸਮਝੋ, ਤੇ ਜੋ ਉਹਨੇ ਉਪਦੇਸ਼ ਦਿੱਤੇ ਆ ਨਾ ਮਾਲਕ ਪਿਤਾ ਨੇ, ਉਹਨਾਂ ਉਪਦੇਸ਼ਾਂ ਨੂੰ ਆਪਣੇ ਜੀਵਨ ਵਿੱਚ ਢਾਲਣ ਦਾ ਯਤਨ ਕਰੋ। ਆਖੋ ਵਾਹਿਗੁਰੂ ਜੀ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਭਰ, ਤੇ ਅੱਗੇ ਕਹਿੰਦੇ ਭੰਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਰ। ਕਹਿੰਦੇ ਗੁਰੂ ਅਰਜਨ ਦੇਵ ਜੀ ਸਾਖਸ਼ਾਤ ਅਕਾਲ ਪੁਰਖ ਨੇ, ਇਹਦੇ ਵਿੱਚ ਕੋਈ ਫਰਕ ਹੈ ਹੀ ਨਹੀਂ। ਕਿਵੇਂ ਕਹਿ ਰਹੇ? ਪੜਿਓ ਜੀ ਪਿਆਰ ਨਾਲ। ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਰ, ਤਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹਿਓ ਪਾਰ, ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਾਰ। ਪਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪਰਤਖ ਹਾਰ।
पर तख हरे गुर अर्जन पर तख हरे गुर अर्जन पढ़ो गुर अर्जन पर तख हरे सारे गुर अर्जन पर तख हरे पन मथुरा कछ पेद नहीं तन मथुरा कछ पेद नहीं पन मथुरा कछ पेद नहीं गुर अर्जन गुर अर्जन गुर अर्जन पर तख हरे सारे पर तख हरे पन मथुरा कछ पेद नहीं 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 गुर अर्जन गुर अर्जन पर तख हरे पर तख हरे गुर अर्जन गुर अर्जन पर तख हरे गुर अर्जन पर तख हरे अर्जन पर तख हर गुर अर्जन पर तख हर जग और नया है महात्म में अवतार उजागर यान कियो तिनके दुख कोटक दूर गए मथुरा जिने अमृत नाम पियो ए पद्धत ते मत चूके रे मन भेद विभेद न जान पियो पर तछरी दे गुर अर्जन के हर पूरन ब्रह्म निवास लियो गुर अर्जन पर तख हरे गुर अर्जन पर तख हर गुर अर्जन पर तख हरे गुर अर्जन पर तख हर जब लो नहीं पाग लिलारी उते तब लो प्रमते फिरते बतायो कल कोर समुद्र में बूढ़त थे कब घूम मिट के नहीं रे पछतायो तत् विचार यह मथुरा जग तारन को अवतार बनायो जब ओ जिन अर्जन देव गुरु फिर संकट जो डरब ना आयो गुर अर्जन पर तख हरे गुर अर्जन पर तख हर गुर अर्जन पर तख हरे गुर अर्जन पर तख हर पर तख हरे पर तख हरे पर तख हर पर तख हर पर तख हरे पर तख हरे पर तख हर पर तख हर गुर अर्जन पर तख हरे गुर अर्जन पर तख हर गुर अर्जन पर तख हरे गुर अर्जन गुर अर्जन गुर अर्जन पर तख हर नानक सोते सिमृत पे पार ब्रह्म गुर नो की पेद गुर अर्जन पर तख हर गुर अर्जन
परमेश्वर पायो हर सिंहासन दियो श्री गुरु ते बिठायो रहस कियो सुरदेव तोहे जस जय जय जंपे असुर गए ते भाग पाप तिन पीतर कंपे काटे सो पाप तिन नरों के गुरु रामदास जिन पायो छत्र सिंहासन पृथ्वी गुरु अर्जन को दे आयो गुरु अर्जन पर तख हर 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 तख हर पर तख हर पर तख हर पर तख हर तख हर पर तख हर पर तख हर पर तख हर गुरु अर्जन पर तख हर गुरु अर्जन पर तख हर पन मथुरा कछ पेद नहीं पन मथुरा कछ भेद नहीं पन मथुरा कछ पेद नहीं गुरु अर्जन गुरु अर्जन पर तख हर पर तख हर गुरु अर्जन पढ़ो गुरु अर्जन पर तख हर गुरु अर्जन एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी सब जुड़ जाओ एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद जप आद सच जुगाद सच है भी सच नानक होसी भी सच एक वाहिगुरु 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 रज के सब जुड़ जाओ वाहिगुरु 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 वाहिगुरु
परतख हरे गोरे अर्जन परतख हरे पन मथुरा कछ पेद नहीं। बोलो पन मथुरा कछ पेद नहीं गोरे अर्जन गोरे अर्जन परतख हरे गुर अर्जन। सारे आखो धन गुरु रामदास जी, ਧੰਨ ਗੁਰੂ ਰਾਮਦਾਸ ਜੀ। प्यार नाल सारे आखो ने जी धन बाबा ਦੀਪ ਸਿੰਘ ਜੀ। गुरु अर्जन देव पातशाह जी दे ए शहीदी दिहाड़े बतीत हो रहे ने, वो दिन लंघ रहे। पंचम पातशाह जी दियां वडियाइयां सारे आपां रल मिल के कर रहे हैं और अरदास करो साडी गुरु अर्जन देव पातशाह जी दे उत्ते ए भावना बन जे कि गुरु अर्जन देव आप प्रतख हरी ने। आखो वाहिगुरु जी ਵਾਹਿਗੁਰੂ ਜੀ। ते एदा लाभ पता की होएगा ਜਦੋਂ ਅਸੀਂ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਉੱਤੇ ਹਰੀ ਵਰਗੀ ਭਾਵਨਾ ਬਣਾ ਲਾਂਗੇ ਨਾ ਕਿ ਗੁਰੂ ਅਰਜਨ ਦੇ ਪਾਤਸ਼ਾਹ ਵਿੱਚ ਤੇ ਰੱਬ ਵਿੱਚ ਕੋਈ ਫਰਕ ਹੈ ਹੀ ਨਹੀਂ। ਆਪ ਗੁਰੂ ਅਰਜਨ ਦੇ ਪਾਤਸ਼ਾਹ ਰੱਬ ਨੇ, ਆਪ ਪਰਮੇਸ਼ਰ ਨੇ। ਤੇ ਇਹਦੇ ਨਾਲ ਹੋਏਗਾ ਪਤਾ ਕੀ, ਜਿਹੜੇ ਸਾਡੇ ਜਨਮਾਂ ਜਨਮਾਂ ਦੇ ਕੀਤੇ ਪਾਪ ਨੇ ਨਾ, ਉਹ ਕਿਰਪਾ ਕਰਕੇ ਗੁਰੂ ਅਰਜਨ ਦੇਵ ਜੀ ਆਪਣੀ ਝੋਲੀ 'ਚ ਪਵਾ ਲੈਣਗੇ ਤੇ ਆਪਣੇ ਦਰੋਂ ਘਰੋਂ ਬਖਸ਼ਿਸ਼ਾਂ ਖੁਸ਼ੀਆਂ ਅਸੀਸਾਂ ਨਾਲ ਸਾਡੀਆਂ ਝੋਲੀਆਂ ਭਰ ਦੇਣਗੇ। ਆਖੋ ਵਾਹਿਗੁਰੂ ਜੀ ਵਾਹਿਗੁਰੂ। ਸਾਡੇ ਜਿਹੜੇ ਦੁੱਖ ਦਲਿੱਦਰ ਨੇ ਨਾ, ਦੁੱਖ ਦਲਿੱਦਰ ਦੇਖੋ ਭੱਟ ਸਾਹਿਬਾਨ ਨੇ ਕਿਹਾ, ਕਹਿੰਦੇ ਜੇ ਤੂੰ ਆਪਣੇ ਖਿਆਲ ਵਿੱਚ, ਆਪਣੇ ਮਨ ਵਿੱਚ, ਆਪਣੇ ਬਚਨਾਂ ਵਿੱਚ ਹੀ ਲੈਂਦਾ ਨਾ। ਹੁਣ ਅਸੀਂ ਰੋਜ਼ ਕਹਿੰਦੇ ਆ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਚਨਾਂ ਵਿੱਚ ਆ ਗਏ ਨਾ ਗੁਰੂ ਰਾਮਦਾਸ ਜੀ। ਕਹਿੰਦੇ ਤੂੰ ਇਦਾਂ ਹੀ ਗੁਰੂ ਰਾਮਦਾਸ ਜੀ ਨੂੰ, ਗੁਰੂ ਅਰਜਨ ਦੇਵ ਜੀ ਨੂੰ, ਗੁਰੂ ਨਾਨਕ ਜੀ ਨੂੰ, ਕਿਉਂਕਿ ਜੋਤ ਤੇ ਕੋਈ ਰੂਪ ਹੀ ਬਦਲੇ ਨੇ। ਕਹਿੰਦੇ ਤੂੰ ਬਚਨਾਂ ਵਿੱਚ ਹੀ ਲੈ ਆ, ਬਚਨਾਂ ਵਿੱਚ ਹੀ। ਕਹਿੰਦੇ ਜਦੋਂ ਤੂੰ ਸਤਿਗੁਰਾਂ ਨੂੰ ਆਪਣੇ ਬਚਨਾਂ ਵਿੱਚ ਹੀ ਲਿਆਏਗਾ ਨਾ, 9 ਨਿਧੀਆਂ 18 ਸਿੱਧੀਆਂ ਤੇਰੇ ਮਗਰ ਭੱਜੀਆਂ ਫਿਰਨਗੀਆਂ। ਹਾਂਜੀ ਤੂੰ ਆਪਣੇ ਬਚਨਾਂ ਵਿੱਚ ਲਿਆ ਤੇ ਸਹੀ, ਬਚਨਾਂ ਦੇ ਵਿੱਚ ਕਹਿ ਤੇ ਸਹੀ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਅਰਜਨ ਦੇਵ ਜੀ, ਧੰਨ ਗੁਰੂ ਅਰਜਨ ਦੇਵ ਜੀ। ਬਚਨਾਂ ਵਿੱਚ ਲਿਆ ਤੇ ਸਹੀ, ਸਾਰੀਆਂ ਬਖਸ਼ਿਸ਼ਾਂ ਤੇਰੇ ਨਾਲ ਵਰਤਣੀਆਂ ਸ਼ੁਰੂ ਹੋ ਜਾਣਗੀਆਂ। ਜਦੋਂ ਅਸੀਂ ਗੁਰੂ ਅਰਜਨ ਦੇਵ ਜੀ ਦੇ ਉੱਤੇ ਭਾਵਨਾ ਬਣਾ ਲਈ ਨਾ ਵੱਡੀ,
ਜਦੋਂ ਵੱਡੀ ਭਾਵਨਾ ਬਣਾਵਾਂਗੇ ਫਿਰ ਵੱਡੀਆਂ ਦਾਤਾਂ ਮਿਲਣੀਆਂ ਹੈ ਜੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਮੈਂ ਥੋੜਾ ਜਿਹਾ ਜ਼ਿਕਰ ਅੱਜ ਸ਼ੁਰੂ ਕਰ ਦਿਆਂਗਾ, ਬਾਕੀ ਇਹ ਜ਼ਿਕਰ ਕੱਲ ਦੇ ਦੀਵਾਨ ਵਿੱਚ ਨਾ ਚੱਲੇਗਾ। ਤਹਿਸੀਲ ਬਰਨਾਲਾ, ਪਿੰਡ ਫਫੜੇ ਭਾਈ ਕੇ, ਉੱਥੋਂ ਦਾ ਰਹਿਣ ਵਾਲਾ ਬਹਿਲੋ। ਜੇ ਥੋੜਾ ਜਿਹਾ ਪਿਛਲੇ ਜੀਵਨ ਵੱਲ ਨਿਗਾਹ ਮਾਰੀਏ ਨਾ, ਪਿਛਲਾ ਨਕਸ਼ਾ ਵੇਖੀਏ ਤੇ ਸਖੀ ਸਰਵਰਾਂ ਨੂੰ ਮੰਨਣ ਵਾਲਾ, ਖੂੰਡੀ ਹੱਥ ਵਿੱਚ ਰੱਖਣੀ, ਹਰੇ ਕੱਪੜੇ ਪਾਉਣੇ, ਨਗਾਹੇ ਪੀਰ ਦੇ ਅਸਥਾਨ ਤੇ ਹਰ ਸਾਲ ਧੌਂਕਲ ਦੀ ਯਾਤਰਾ ਕਰਨੀ। ਬਹਿਲੋ ਤੇ ਅੱਜ ਹੋਇਆ ਪਤਾ ਕੀ, ਬਹਿਲੋ ਨੂੰ ਮਿਲ ਗਏ ਨੇ ਗੁਰੂ ਨਾਲ ਜੋੜਨ ਵਾਲੇ। ਓਹੋ ਮਲਵਈ ਸਿੱਖ ਸੰਗਤ ਦੇ ਨਾਲ ਬਹਿਲੋ ਦਾ ਹੋਇਆ ਮਿਲਾਪ, ਤੇ ਉਹਨਾਂ ਸੰਗਤਾਂ ਨੇ ਨਾ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਬਚਨ ਸੁਣਾਉਣੇ ਸ਼ੁਰੂ ਕੀਤੇ। ਗੁਰੂ ਅਰਜਨ ਦੇ ਪਾਤਸ਼ਾਹ ਜੀ ਦੀ ਸ਼ੌਹ ਦੱਸਣੀ ਸ਼ੁਰੂ ਕੀਤੀ ਕਿ ਬੜੇ ਪਿਆਰੇ ਨੇ ਗੁਰੂ ਅਰਜਨ ਦੇ ਪਾਤਸ਼ਾਹ। ਆਪ ਰੱਬ ਨੇ ਇਹੋ ਜਿਹੇ ਨੇ ਜਿਹੜਾ ਉਹਨਾਂ ਦੇ ਅਸਥਾਨ ਤੇ ਜਾ ਕੇ ਭੰਨੀ ਕੌਡੀ ਵੀ ਚੜਾਉਂਦਾ ਨਾ, ਗੁਰੂ ਅਰਜਨ ਦੇ ਪਾਤਸ਼ਾਹ ਉਹਨੂੰ ਵੀ ਲੋਕ ਤੇ ਪਰਲੋਕ ਦੇ ਸੁੱਖ ਦੇ ਦਿੰਦੇ ਨੇ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਬੜੇ ਪਿਆਰੇ ਨੇ, ਬੜੇ ਨਿਰਾਲੇ ਰਾਹ ਨੇ, ਕੋਈ ਸਖਤ ਰਾਹ ਨਹੀਂ ਮਾਲਕ ਪਿਤਾ ਦੇ, ਬੜੇ ਪਿਆਰੇ ਰਸਤੇ ਨੇ ਜੀ। ਆਪ ਪ੍ਰਤੱਖ ਹਰ ਨੇ। ਅੱਜ ਜੋੜਨ ਵਾਲਿਆਂ ਨੇ ਨਾ ਬਹਿਲੋ ਨੂੰ ਜੋੜਿਆ ਗੁਰੂ ਅਰਜਨ ਦੇਵ ਜੀ ਨਾਲ। ਮੇਰੀ ਬੇਨਤੀ ਹੈ ਹਰ ਵੇਲੇ ਇਹ ਅਰਦਾਸਾਂ ਕਰਿਆ ਕਰੋ, ਦਾਤਿਆ ਸਹੀ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ। ਸਾਨੂੰ ਵੀ ਇਹੋ ਜਿਹੇ ਮਿਲਾ ਜਿਹੜੇ ਤੇਰੇ ਚਰਨਾਂ ਨਾਲ ਜੋੜਨ। ਵੇਖੋ ਇਹ ਸਹਿਜੇ ਵਿਧ ਬਣੀ ਹੋਈ। ਆਪਾਂ ਰੋਜ਼ ਇੱਕ ਦੂਜੇ ਨੂੰ ਜੋੜਨ ਦਾ ਉਪਰਾਲਾ ਕਰਦੇ ਆ, 3 ਤੋਂ 4 ਦੁਪਹਿਰੀ ਤੇ ਰਾਤੀ 10 ਤੋਂ 11 ਪੀਟੀਸੀ ਸਿਮਰਨ ਦੇ ਮਾਧਿਅਮ ਰਾਹੀਂ। ਮੈਂ ਤੁਹਾਡੇ ਕੋਲੋਂ ਸਿੱਖੀ ਜਾਂਦਾ, ਤੁਸੀਂ ਮੇਰੇ ਕੋਲੋਂ ਸਿੱਖੀ ਜਾਂਦੇ। ਇਹ ਪਿਤਾ ਜੀ ਦਾ ਸ਼ੁਕਰਾਨਾ ਨਾ ਕਹੀਏ ਤੇ ਕੀ ਕਹੀਏ, ਪਿਤਾ ਜੀ ਨੇ ਇਹ ਆਪ ਹੀ ਸਾਨੂੰ ਜੋੜਨ ਦੀ ਵਿਧ ਬਣਾਈ ਹੋਈ ਹੈ। ਜ਼ਿੰਦਗੀ ਦੇ ਵਿੱਚ ਬੜੀ ਲੋੜ ਜੇ, ਬੜੀ ਲੋੜ ਜੋੜਨ ਵਾਲਿਆਂ ਦੀ ਸੰਗਤ ਕਰਨ ਦੀ, ਕਿਉਂਕਿ ਕੋਈ ਜੁੜਿਆ ਹੀ ਹੋਏਗਾ ਉਹ ਹੀ ਦੱਸੇਗਾ ਕਿ ਅੰਦਰ ਨਿਮਰਤਾ ਕਿਵੇਂ ਰੱਖਣੀ ਹੈ, ਜੁੜਿਆ ਹੀ ਦੱਸੇਗਾ ਨਿਰਵੈਰਤਾ ਕਿਵੇਂ ਰੱਖਣੀ। ਆਖੋ ਵਾਹਿਗੁਰੂ ਜੀ। ਵਾਹਿਗੁਰੂ ਜੀ। ਜੁੜਿਆ ਹੀ ਸਿਖਾਏਗਾ ਨਫ਼ਰਤ ਦੀਆਂ ਦੀਵਾਰਾਂ ਨੂੰ ਕਿਵੇਂ ਢਾਉਣਾ ਹੈ। ਇੱਕ ਜੁੜਿਆ ਹੀ ਸਿਖਾਏਗਾ ਪਿਆਰਿਓ ਪਰਮੇਸ਼ਰ ਦੇ ਨਾਲ, ਪਰਮੇਸ਼ਰ ਦੀ ਬਣਾਈ ਹੋਈ ਕੁਦਰਤ ਦੇ ਨਾਲ, ਪਰਮੇਸ਼ਰ ਦੇ ਬਣਾਏ ਹੋਏ ਜੀ ਜਨਤਾ ਨਾਲ ਪ੍ਰੇਮ ਕਿਵੇਂ ਕਰਨਾ ਹੈ। ਜੁੜਿਆ ਹੀ ਦੱਸੇਗਾ ਜੀ। ਆਮ ਤੇ ਲੋਕ ਕਹਿਣਗੇ ਨਾ ਜ਼ੁਲਮ ਕਰ, ਜੀਆਂ ਨੂੰ ਮਾਰ ਕੇ ਵੀ ਖਾਣਾ ਖਾ, ਪਰ ਪਰਮੇਸ਼ਰ ਦੇ ਪਿਆਰੇ ਸਿਖਾਉਣਗੇ ਕਿ ਭਾਈ ਇਹਨਾਂ ਦੇ ਉੱਤੇ ਦਇਆ ਕਰ, ਦਇਆ। ਔਰ ਦਇਆ ਕਰਨ ਦਾ ਸਮਾਂ ਵੀ ਚੱਲ ਰਿਹਾ। ਇਹ ਮੇਰੀ ਬੇਨਤੀ ਹੈ, ਲੁੱਟ ਲੋ ਖੁਸ਼ੀ। ਗਰਮੀਆਂ ਬੜੀਆਂ ਨੇ, ਬਹੁਤ ਗਰਮੀ ਹੈ, ਬਹੁਤ ਅੱਤ ਦੀ ਗਰਮੀ ਪੈ ਰਹੀ ਪੂਰੇ ਹਿੰਦੁਸਤਾਨ ਦੇ ਵਿੱਚ। ਦਇਆ ਕਰਨ ਦਾ ਸਮਾਂ ਹੈ। ਆਪਣੇ ਕੋਠੇ ਦੇ ਉੱਤੇ ਨਾ, ਛੱਤ ਦੇ ਉੱਤੇ ਬਰਤਨ ਦੇ ਵਿੱਚ ਪਾਣੀ ਪਾ ਕੇ ਰੱਖ ਦਿਆ ਕਰੋ, ਦਾਣਾ ਖਿਲਾਰ ਦਿਆ ਕਰੋ, ਰੋਟੀ ਖਿਲਾਰ ਦਿਆ ਕਰੋ। ਪੰਛੀਆਂ ਦੇ ਉੱਤੇ ਦਇਆ ਕਰੀਏ, ਪੰਛੀਆਂ ਨੂੰ ਦਾਣਾ ਪਾਈਏ, ਪੰਛੀਆਂ ਨੂੰ ਪਾਣੀ ਪਿਲਾਈਏ, ਪਰ ਉਪਕਾਰ ਕਰੀਏ। ਜਿਹੜੇ ਇਹੋ ਜਿਹੇ ਇਨਸਾਨ ਨੇ ਜਿਨ੍ਹਾਂ ਦੇ ਕੋਲ ਪਿਆਰਿਓ ਗਰਮੀਆਂ ਦੇ ਵਿੱਚ ਸਿਰ ਢੱਕਣ ਨੂੰ ਕੋਈ ਜਗ੍ਹਾ ਨਹੀਂ ਨਾ, ਮੈਂ ਇੱਥੋਂ ਤੱਕ ਬੇਨਤੀ ਕਰਦਾ ਪਿਆਰਿਓ, ਜੇ ਕੁਝ ਹੋਰ ਨਹੀਂ ਨਾ ਕਰ ਸਕਦੇ, ਉਹਨਾਂ ਕੋਲ ਸਿਰ ਢੱਕਣ ਦੀ ਜਗ੍ਹਾ ਨਹੀਂ, ਸੜਕਾਂ ਦੇ ਉੱਤੇ ਬੈਠੇ ਨੇ ਅੱਤ ਦੀ ਧੁੱਪ ਦੇ ਵਿੱਚ, ਅਸੀਂ ਜੇ ਕੁਝ ਹੋਰ ਨਹੀਂ ਕਰ ਸਕਦੇ ਉਹਨਾਂ ਨੂੰ ਠੰਡਾ ਪਾਣੀ ਤੇ ਪਿਲਾ ਸਕਦੇ ਹਾਂ। ਇਦਾਂ ਸੀਸ ਲੈ ਲਓ। ਇਹ ਸਿਖਾਏਗਾ ਕੌਣ? ਆਮ ਲੋਕਾਂ ਵਿੱਚ ਬੈਠੋਗੇ ਨਾ, ਉਹ ਪਰ ਉਪਕਾਰ ਨਹੀਂ ਸਿਖਾਉਣਗੇ, ਪਰ ਨਾਮ ਜਪਣ ਵਾਲਾ ਸਿਖਾਏਗਾ ਪਰ ਉਪਕਾਰ ਇਦਾਂ ਕਰਨਾ, ਅਸੀਸਾਂ ਇਦਾਂ ਲੈਣੀਆਂ,
खुशियां इदां लैणियां ने परमेशर दियां ते परमेशर दी बनाई होई ये रचना दियां। कह दिओ धन गुरु रामदास जी, धन गुरु रामदास जी। तो खैर जिहड़ी मैं गल कर रहा, बैलो नूं मिल गए ने अज जोड़न वाले। अरदास करिओ सानू भी ये जोड़न वालियां दा मेल होवे। हर वेले अरदास करिया करो। बाकी अगां फिर इन्हां नाल की वापरिया, किवें ये गुरु साहिब दे चरनां विच आए। कल दे दिमान विच सतगुरु मेरे कोलों सेवा लैण समाप्ति दा समा हो रहा। बेनती जदों भी अमृतसर साहिब आओ 3-4 घंटे का समा वध कट के आओ। अपनी अखां ना ला के तको किवें तुहाडी दित्ती माया दे नाल दाता बंदी छोड़ पब्लिक स्कूल चल रहा। मन की बड़ी रीझ इस स्कूल दे विच अध्यात्मक पढ़ाई इहो जी होवे 10वीं तक पहुँचदियां बच्चे 5 बाणियां कंठ कर लैण। छोटे छोटे बच्चे अरदास करते हैं, आके वेखो छोटे छोटे बच्चे प्यारिओ जो अपने सिलेबस मुताबक कोई पहली पौड़ी याद कर रहा, कोई 5 पौड़ियां याद कर रहा। आके तको मन की रीझ इस स्कूल विच पढ़न वाले डॉक्टर ना बनन, इंजीनियर ना बनन, गुरमुख डॉक्टर गुरमुख इंजीनियर बनन। आके तको तुहाडी ये माया इन्हां कारजां लई वरती जा रही। हस्पताल चल रहा है, उस हस्पताल विच 20 रुपए की पर्ची च 2 दिन की दवाई फ्री दी जाती। जिहड़ी दवाई बाजार 100 की इत्थे 30 की लागत मुल नाल लैबोरेटरी के टैसट हो रहे, डिजिटल एक्सरे 113 रुपए च। और इन्नी मन नूं शांति मिलती है। वो बंदे जदों आके इत्थों दवाइयां लैके जाते, जिन्हां दा बाहर बड़ा बड़ा वड्डा बिल बनता है, तो इत्थे नॉर्मल जे रेटां तो दवाइयां लैके जाते ने, असीसां तुहानूं मिलदियां। इत्थे बाबा दीप सिंह जी गुरमत ज्ञान संगीत अकैडमी गुरमत के प्रचार प्रसार लई बनाई गई कि बच्चे वड्डे हो के गुरमत का प्रचार करन, बाणी का प्रचार करन। ये अकैडमी दे विच 2 सालां दा कोर्स है बच्चियां दा, जिस कोर्स दे विच कीर्तन की सिखलाई, तबले की सिखलाई और प्यारिओ गुरु साहिब जी की कृपा दे नाल गुरबाणी की संख्या, अमृत वेले की संध्या के समय की संभाल, ये सारा कुछ करवाया जा रहा है। बच्चियां की सेहत वल रवे, जिम भी नाल घोड़सवारी, सारियां चीज़ां, इंग्लिश स्पीकिंग दीयां क्लासेस भी लगदियां ने बच्चियां दीयां। और इस जगह ते राम तीरथ रोड, इस जगह के उत्ते हर महीने विधवा बीबियां नूं फ्री राशन भी दिता जाता है। नाल गुरु बाबा नानक जी की रसोई, जिस रसोई राही 2000 तो वध प्रेमी रोजाना लंगर छकदे। गुरु बाबा नानक जी की चलती फिरदी रसोई, उस गड्डी राही वख-वख थावां ते प्रशादा तैयार करके पहुंचाया जाता है। तुहाडी ये माया लंगरां लई वरती जाती है, तुहाडी ये माया लोड़मंदां दीयां दवाइयां लई वरती जाती, गुरमत दे प्रचार प्रसार लई वरती जाती है। ते ये मेरी बेनती मोढे नाल मोढा जोड़ के तुसीं साथ देना। सारी अकाउंट डिटेल्स तुहाडे टीवी स्क्रीन दे उत्ते आ रही, स्क्रीन शॉट लै लो और अपनी माया इन्हां अकाउंटां दे विच तुसीं जमा करा सकदे। अपनी सेवा तुसीं सानू गूगल पे, पेटीएम भी कर सकदे, फोन पे भी कर सकदे। नंबर तुहाडी टीवी स्क्रीन ते आ रहा। पक्के तुसीं महीनावारी डोनर बन जाओ कि इन्नी माया असीं ट्रस्ट नूं भेजनी जो मर्जी हो जाए। फिर जिहड़ी मेरे मन की रीझ है 113 यूनिट, इस तो डबल ट्रिपल कम हो जाएगा। साडे वल्लों फोन जावे ना जावे, तुसीं अपना दसवंध हर महीने इन्हां अकाउंटां दे विच भेजण दी किरपालता करनी। नवी जगह का पता ही है, जो बटाला रोड के उत्ते जम्मू हाईवे पठानकोट रोड है, उस रोड के उत्ते नवी जगह पिता जी ने बख्शी, जिथे स्कूल हस्पताल 2 चीज़ों को मुख रख के चलना है, एजुकेशन नूं, हैल्थ नूं। माया पक्षों सस्तियां कर दो होण टॉप क्लास, फिर तुहानूं वधण तो कोई रोक नहीं सकता। नवी जगह की रजिस्ट्री अजे होनी है। 2500 रुपये 1 गज की सेवा है, 1-1, 2-2, 5-5 गज की सेवा सब ने करने की किरपालता करनी। इन्नियां को बेनतियां प्रवान करियो जी। कल दे दिमान विच इसे लड़ी नूं अगे तोरांगे। प्यार सहित सारे फतेह बुलाओ। वाहिगुरू जी का खालसा, वाहिगुरू जी की फतेह।